अस्सलाम वालेकुम। उम्मीद है सारे खुश होंगे। पंजाबी खिते की तारीख का अगला सिलसिला ते यह सिलसिला साडा सारा पता है तुहानू कि किहड़े किहड़े लोग किहड़े किहड़े कबीलियां ने पंजाब दे उत्ते जिहड़ी है हुक्मरानी कीती उहदे बारे च साडा ते इहनू जिहड़ा असीं अगे लैके चलांगे। ते इस सिलसिले की अगली कड़ी जिहड़ी है वो इंडो ग्रीक जिहड़े लोग सन उन्हां नू इथों कढ दिता गया बादशाही दे हक तो सब कंटीनेंट तो बरसगीर चों ते अगले जिहड़े आए सन उन्हां नू असीं कहने आ इंडो साइका इंडो साइथियंस इंडो साइथियंस कहने आ। ये कहते हैं कि 20 तो 30 ईस्वी तक, हाँ जी, सन 20 तो 30 ईस्वी तक ये बरसगीर दे उत्ते खसूसन पंजाब जिहड़ा है ਉਹਦੇ ਉੱਤੇ ਇਹ ਹੁਕਮਰਾਨ ਰਹੇ। ਇਹ ਇਰਾਨੀ ਕਬੀਲਿਆਂ ਦੇ ਲੋਕ ਸਨ ਤੇ ਇਹਨਾਂ ਦਾ ਜਿਹੜਾ ਤਲਕ ਹੈ, ਇਹਨਾਂ ਦੇ ਜਿਹੜੇ ਵੱਡੇ ਵਡੇਰੇ ਨੇ ਪੂਰਖ ਜਿਹੜੇ ਨੇ ਇਹਨਾਂ ਦੇ ਜੀ, ਉਹ ਪੂਰਖ ਜਿਹੜੇ ਨੇ ਉਹ ਸਾਈਬੇਰੀਆ ਤੋਂ ਹਿਜਰਤ ਕਰਕੇ ਇੱਥੇ ਆਏ ਸੀ ਤੇ ਕਹਿੰਦੇ ਨੇ ਕਿ ਇਹ ਸਾਕਾ ਕਬੀਲਿਆਂ ਦੇ ਹੀ ਅੱਗੇ ਲੋਕ ਸਨ। ਇਹਨਾਂ ਦੀ ਕੜੀ ਉਹਨਾਂ ਕਬੀਲਿਆਂ ਨਾਲ ਮਿਲਦੀ ਹੈ ਤੇ ਇਹਨਾਂ ਨੇ ਸੈਂਟਰਲ ਏਸ਼ੀਆ ਤੇ ਉਹਦੇ ਤੋਂ ਬਾਅਦ ਵਿਚਕਾਰਲੇ ਏਸ਼ੀਆ ਤੋਂ ਬਰਸਗੀਰ ਜਿਹੜਾ ਵੇ ਇਹਦੇ ਪਹਾੜ ਵਾਲੀ ਸਾਈਡ ਤੋਂ ਦੱਖਣ ਵਾਲੀ ਸਾਈਡ ਤੇ ਜਿਹੜਾ ਹੈ ਨਾ ਹਿਜਰਤ ਕੀਤੀ। ਹਾਂਜੀ, यानी कि हिमालया नहीं हिमालया ते हिंदूकश ਜਿਹੜੇ ਨੇ ਉਥੋਂ ਇਹ ਉਤਰੇ ਤੇ ਥੱਲੇ ਪੰਜਾਬ ਤੋਂ ਹੁੰਦੇ ਹਵਾਂਦੇ ਮਲਤਾਨ ਤੱਕ ਕੁਝ ਕਹਿੰਦੇ ਨੇ ਗਏ ਨੇ, ਕੁਝ ਕਹਿੰਦੇ ਨੇ ਮਧੂਰਾ ਤੱਕ ਗਏ ਨੇ, ਮਥੂਰਾ। ਹਾਂਜੀ, ਇਹਨਾਂ ਦੀ ਹਕੂਮਤ ਦਾ ਜਿਹੜਾ ਵੇ ਉਹ ਦਾਰੁਲ ਹਕੂਮਤ ਤਖਤ ਜਿਹੜਾ ਵੇ ਉਹ ਪਿਆ ਸੀ ਟੈਕਸਲਾ ਹੁੰਦਾ ਸੀ। ਟੈਕਸਲੇ ਵੀ ਰਿਹਾ, ਕੁਝ ਲਿਖਦੇ ਨੇ ਮਥੂਰਾ ਚ ਰਿਹਾ। ਉਸ ਤੋਂ ਬਾਅਦ ਜਿਹੜੇ ਇਲਾਕਿਆਂ ਤੇ ਕਾਬਜ਼ ਸਨ ਉਹ ਇਲਾਕੇ ਅਫਗਾਨਿਸਤਾਨ, ਪਾਕਿਸਤਾਨ ਤੇ ਜਨੂਬੀ ਇੰਡੀਆ ਦੇ ਇਲਾਕੇ ਨੇ। ਹੁਣ ਮੈਂ ਪੰਜਾਬ ਦੀ ਹਿਸਟਰੀ ਦੇ ਵਿੱਚ ਦੱਸਦਿਆਂ ਹੋਇਆਂ ਤੁਹਾਨੂੰ ਇੰਡੋ ਸਾਈਥਨਸ ਜਿਹੜੇ ਨੇ ਇਹਨਾਂ ਦਾ ਮੈਂ ਜ਼ਿਕਰ ਕਿਉਂ ਕਰ ਰਿਹਾ, ਸਵਾਲ ਬਣਦਾ ਹੈ। ਤੇ ਭਾਈਜਾਨ ਪੰਜਾਬ ਦੇ ਬੇਸ਼ਤਰ ਇਲਾਕਿਆਂ ਤੇ ਇਹਨਾਂ ਦੀ ਹਕੂਮਤ ਸੀ। ਇਹ ਤੁਸੀਂ ਕਹਿ ਲਓ ਕਿ ਉੱਤੋਂ ਦਰਿਆ ਸਿੰਧ ਤੋਂ ਲੈ ਲਓ, ਅੱਗੇ ਜੇਲਮ, ਚਨਾਬ, ਰਾਵੀ, ਸਤਲੁਜ, ਅੱਗੇ ਬਿਆਸ ਦਾ ਇਲਾਕਾ ਵੀ ਲਾ ਲਓ। ਹਾਂਜੀ, ਇਹ ਜਿਹੜੇ ਨੇ ਇਹ ਸਾਰੇ ਇਲਾਕਿਆਂ ਦੇ ਵਿੱਚ ਇਹਨਾਂ ਦੀ ਇੰਡੋ ਸਾਈਥਨਸ ਜਿਹੜੇ ਨੇ ਇਹਨਾਂ ਦੀ ਹਕੂਮਤ ਰਹੀ। ਇਸ ਲਈ ਜਦੋਂ ਪੰਜਾਬ ਦੀ ਤਾਰੀਖ ਦੀ ਗੱਲ ਕਰਾਂਗੇ ਤੇ ਅਸੀਂ ਵਿੱਚ ਇੰਡੋ ਸਾਈਥਨਸ ਜਿਹੜੇ ਨੇ ਉਹਨਾਂ ਤੇ ਗੱਲ ਕਰਾਂਗੇ। ਕਹਿੰਦੇ ਨੇ ਕਿ ਬਰਸਗੀਰ ਚ ਇਹਨਾਂ ਦਾ ਜਿਹੜਾ ਇਹ ਬਾਦਸ਼ਾਹ ਸੀ, ਆਪਣੇ ਬਾਦਸ਼ਾਹ ਨੂੰ ਇਹ ਸਾਕਾ ਕਹਿੰਦੇ ਸਨ। ਕੁਝ ਕਹਿੰਦੇ ਨੇ ਕਿ ਇਹ ਸਾਕਾ ਨਹੀਂ, ਕੋਈ ਹੋਰ ਲਫ਼ਜ਼ ਇਸਤੇਮਾਲ ਹੁੰਦਾ ਉਹਦੇ ਵਾਸਤੇ। ਹਾਂਜੀ, ਲੇਕਿਨ ਜ਼ਿਆਦਾ ਲੋਕ ਇਹੀ ਕਹਿੰਦੇ ਨੇ ਆਪਣੇ ਵੱਡੇ ਦੇ ਨਾਂ ਤੋਂ ਇਹ ਉਹਨੂੰ ਸਾਕਾ ਹੀ ਕਹਿੰਦੇ ਨੇ। ਜਿਹੜਾ ਪਹਿਲਾ ਸਾਕਾ ਬਾਦਸ਼ਾਹ ਸੀ ਉਹਦਾ ਨਾਂ ਸੀ ਮਾਯੂਜ਼ ਉਹਦਾ ਨਾਂ ਸੀ। ਇਹਨੇ ਪਹਿਲੀ ਸਦੀ ਈਸਵੀ ਦੇ ਵਿੱਚ ਜਿਹੜਾ ਨਾ ਹਕੂਮਤ ਕੀਤੀ ਤੇ ਇਹਨਾਂ ਨੇ ਹਕੂਮਤ ਖੋਈ ਸੀ ਕਿਹਨਾਂ ਕੋਲੋਂ? ਇੰਡੀਅਨ ਯੂਨਾਨੀਆਂ ਕੋਲ। ਹਾਂਜੀ, ਹਿੰਦੀ ਯੂਨਾਨੀ ਸਲਤਨਤ ਜਿਹੜੀ ਬਣੀ ਸੀ ਦੂਸਰੀ ਵਾਰੀ, ਉਹਦਾ ਅਸੀਂ ਹਵਾਲ ਆਪਣੀ ਦੱਸ ਗਏ ਆ ਪਹਿਲੇ ਤੁਹਾਨੂੰ। ਤੇ ਉਹਦੇ ਜਿਹੜਾ ਵੇ ਇਹਨਾਂ ਨੇ ਉਥੋਂ ਇੰਡੀਅਨ ਯੂਨਾਨੀਆਂ ਕੋਲੋਂ ਹਕੂਮਤ ਖੋਈ ਸੀ ਤੇ ਬਰਸਗੀਰ ਦੇ ਉੱਤੇ ਇਹਨਾਂ ਨੇ ਆਪਣਾ ਰਾਜ ਕਾਇਮ ਕੀਤਾ ਸੀ। ਇਹ ਕੋਈ ਸਲਤਨਤ ਏਡੀ ਵੱਡੀ ਨਹੀਂ ਸੀ, ਲੇਕਿਨ ਇਹ ਪੰਜਾਬ ਦੇ ਉੱਤੇ ਕਾਫੀ ਅਰਸੇ ਤੱਕ ਹਕੂਮਤ ਕਰਦੇ ਰਹੇ ਨੇ ਮੁxtਲਿਫ ਇਲਾਕਿਆਂ ਦੇ ਵਿੱਚ ਨਾ। ਤੇ ਕਹਿੰਦੇ ਨੇ ਕਿ ਇਹਨਾਂ ਦੀ ਜਿਹੜੀ ਹਕੂਮਤ ਹੈ ਨਾ ਉਹਨੂੰ ਖਤਮ ਕੀਤਾ ਸੀ ਸਤਵਾਨਾ ਨੇ। ਤੇ ਪਹਿਲਾ ਬਾਦਸ਼ਾਹ ਤੁਹਾਨੂੰ ਦੱਸਿਆ ਮਾਯੂਜ਼ ਇਹਨਾਂ ਦਾ ਹੈਗਾ ਸੀ,
ਉਹ ਲਿਖਣ ਵਾਲੇ ਲਿਖਦੇ ਨੇ ਜੀ 60 ਈਸਵੀ ਤੋਂ 85 ਈਸਵੀ ਤੱਕ ਜਿਹੜਾ ਹੈ ਨਾ ਕੋਈ 25 ਸਾਲ ਇਹਨਾਂ ਦਾ ਬਾਦਸ਼ਾਹ ਰਿਹਾ ਹੈ। ਦੂਸਰਾ ਇਹਨਾਂ ਦਾ ਹੈਗਾ ਸੀ ਵੋਨੋਨਸ, ਉਹ 65 ਤੋਂ 70 ਤੱਕ ਰਿਹਾ ਹੋਵੇ। ਤੇ ਦਾਰੁਲ ਹਕੂਮਤ ਇਹਨਾਂ ਦਾ ਜਿਹੜਾ ਹੈ ਉਹ ਸਾਗਲਾ ਸੀ। ਕੁਝ ਕਹਿੰਦੇ ਨੇ ਸਿੰਗਾਲ ਸੀ, ਇਹ ਇਧਰ ਈਰਾਨ ਦੇ ਵਿੱਚ ਕੋਈ ਇਲਾਕਾ ਹੈ ਪੁਰਾਣਾ, ਹੁਣ ਇਹਦਾ ਨਾਂ ਕੋਈ ਹੋਰ ਹੈ। ਕੁਝ ਕਹਿੰਦੇ ਨੇ ਸਿਗਾਲਾ ਸੀ। ਸਿਗਾਲਾ ਤੁਹਾਨੂੰ ਪਹਿਲੇ ਵੀ ਦੱਸਿਆ ਹੈ ਕਿ ਸਿਆਲਕੋਟ ਦਾ ਪੁਰਾਣਾ ਨਾਂ ਸੀ। ਕੁਝ ਕਹਿੰਦੇ ਨੇ ਮਥੁਰਾ ਹੈ, ਹਾਂਜੀ ਮਥੁਰਾ, ਹੁਣ ਪਤਾ ਨਹੀਂ ਬਨਾਰਸ ਨੂੰ ਕਹਿੰਦੇ ਨੇ ਕਿਹਨੂੰ, ਪੁਰਾਣਾ ਨਾਂ ਜਿਹੜਾ ਵੇ ਇਹ ਮਥੁਰਾ। ਇਹ ਹੁਣ ਤਿੰਨ, ਫਿਰ ਹਾਂ ਟੈਕਸਲਾ ਵੀ, ਦਾਰੁਲ ਹਕੂਮਤ ਟੈਕਸਲਾ ਵੀ। ਹੁਣ ਇਹ ਲੋਕ ਉਹ ਸਨ ਜਿਨ੍ਹਾਂ ਦਾ ਰਹਿਣ ਸਹਿਣ ਜਿਹੜਾ ਵੇ ਉਹ ਬੜੇ ਸਗੀਰ ਦੇ ਲੋਕ ਜਿਹੜੇ ਨੇ ਨਾ ਤਕਰੀਬਨ ਉਹਨਾਂ ਵਰਗਾ ਸੀ, ਕਿਉਂਕਿ ਇਹ ਬੜੇ ਸਾਲ ਪਹਿਲੇ, ਕਈ 100 ਸਾਲ ਪਹਿਲੇ ਸਾਈਬੇਰੀਆ ਤੋਂ ਹਿਜਰਤ ਕਰਕੇ ਆ ਗਏ ਸੀ। ਬੋਲੀ ਵੀ ਕਹਿੰਦੇ ਨੇ ਇੱਕ ਹੀ ਸੀ। ਉਹ ਪੁਰਾਣੀ ਬੋਲੀ ਜਿਹੜੀ ਆਰੀਆਈਆਂ ਦੀ ਸੀ, ਸੰਸਕ੍ਰਿਤ, ਇਹਨਾਂ ਦੀ ਵੀ ਜ਼ੁਬਾਨ ਜਿਹੜੀ ਹੈ ਸੰਸਕ੍ਰਿਤ ਦੇ ਨਾਲ ਮਿਲਦੀ ਜੁਲਦੀ ਸੀ। ਇਸ ਵਜ੍ਹਾ ਤੋਂ ਇੰਡੋ ਸਾਇਥਨਸ ਜਿਹੜੇ ਨੇ ਕਹਿੰਦੇ ਨੇ ਕਿ ਇਹਨਾਂ ਦਾ ਮਜ਼ਹਬ ਜਿਹੜਾ ਵੇ ਉਹ ਹਿੰਦੂ ਮਤ ਸੀ। ਕੁਛ ਕਹਿੰਦੇ ਨੇ ਇਹਨਾਂ ਦਾ ਮਜ਼ਹਬ ਜਿਹੜਾ ਵੇ ਉਹ ਬੁੱਧ ਮਤ ਸੀ। ਉਹ ਤਾਂ ਗੱਲ ਗਲਤ ਹੈ। ਹੁਣ ਅਗਰ ਇਹਨਾਂ ਦਾ ਮਜ਼ਹਬ ਬੁੱਧ ਮਤ ਹੁੰਦਾ ਤੇ ਲਿਖਾਰੀ ਜਿਹੜੇ ਨੇ ਪੁਰਾਣੀਆਂ ਤਰੀਖਾਂ ਲਿਖਣ ਵਾਲੇ, ਉਹ ਇਹ ਨਾ ਲਿਖਦੇ, ਇਹਨਾਂ ਦੀਆਂ ਤਹਿਰੀਰਾਂ ਜਿਹੜੀਆਂ ਲਿਖੀਆਂ ਸੀ ਉਹਨਾਂ ਨੂੰ ਪੜ੍ਹ ਕੇ ਸਮਝ ਕੇ ਉਹ ਇਹ ਨਾ ਲਿਖਣ ਤੇ ਮਜਬੂਰ ਹੁੰਦੇ ਕਿ ਇੰਡੋ ਸਾਇਥਨਸ ਜਿਹੜੇ ਸਨ ਇਹਨਾਂ ਨੇ ਸਭ ਤੋਂ ਜ਼ਿਆਦਾ ਨੁਕਸਾਨ ਬੁੱਧ ਮਤ ਨੂੰ ਪਹੁੰਚਾਇਆ ਹੈ। ਹਾਂਜੀ, ਕਿਉਂਕਿ ਕੰਟਰਾਡਿਕਸ਼ਨ ਹੈ, ਝੋਲ ਹੈ, ਗੱਲ ਸਿੱਧੀ ਸੀ ਨਹੀਂ ਹੈ, ਗੱਲ ਦੇ ਵਿੱਚ ਵੱਲ ਨੇ। ਇਸ ਲਈ ਅਸੀਂ ਇਸ ਚੀਜ਼ ਦੀ ਗੱਲ ਇਸ ਤੋਂ ਜ਼ਿਆਦਾ ਨਹੀਂ ਕਰਾਂਗੇ। ਲੇਕਿਨ ਇਹਨਾਂ ਨੇ ਵੀ ਉਹੀ ਕੰਮ ਕੀਤਾ ਕਿ ਪੰਜਾਬੀਆਂ ਕੋਲੋਂ ਖਾਣ ਪੀਣ ਦੀਆਂ ਸ਼ੈਵਾਂ ਜਿਹੜੀਆਂ ਨੇ ਲਗਾਨ ਦੀ ਸੂਰਤ ਚ ਲਈਆਂ। ਲਓ ਜੀ ਕਣਕ ਦੇ ਦਿਓ ਜੀ, ਮੂੰਜੀ ਦੇ ਦਿਓ ਜੀ, ਮੂੰਜੀ ਆ ਗਈ, ਕਪਾਹ ਆ ਗਈ ਹੈ ਜੀ, ਇੰਨੀ ਕਪਾਹ ਦੇ ਦਿਓ, ਜਿਹਨੇ ਕਪਾਹ ਨਹੀਂ ਦੇਣੀ ਉਹ ਕਪੜਾ ਦੇਵੇ। ਇਸ ਤਰ੍ਹਾਂ ਦੀ ਜਿਹੜਾ ਹੈ ਨਾ ਦਾਲਾਂ, ਮਿਰਚਾਂ, ਮਸਾਲੇ ਉਹ ਲਗਾਨ ਚ ਦੇਵੋ। ਇਹ ਇਸ ਤਰ੍ਹਾਂ ਦਾ ਜਿਹੜਾ ਮਾਮਲਾਤ ਨੇ ਉਹਨਾਂ ਨੂੰ ਇਹਨਾਂ ਨੇ ਇਸ ਤਰ੍ਹਾਂ ਚਲਾਇਆ ਤੇ ਜ਼ਿਆਦਾ ਦੇਰ ਤੱਕ ਹਕੂਮਤ ਕਾਇਮ ਨਹੀਂ ਰਹੀ। ਕੁਝ ਲੋਕ ਕਹਿੰਦੇ ਨੇ ਇਹਨਾਂ ਦੀ ਹਕੂਮਤ ਜਿਹੜੀ ਏ ਉਹ ਦੂਸਰੀ ਸਦੀ ਈਸਵੀ ਤੱਕ ਰਹੀ ਹੈ ਕਿਸੇ ਨਾ ਕਿਸੇ ਤਰ੍ਹਾਂ। ਹੁਣ ਇਹ ਬਕਾਇਦਾ ਨਹੀਂ, ਜਿਵੇਂ ਇੰਡੀਆ ਦੇ ਉੱਤੇ ਚੰਦਰ ਗੁਪਤ ਮੌਰੀਆ ਦਾ ਰਾਜ ਰਿਹਾ ਵੇ, ਮੌਰੀਆ ਖਾਨਦਾਨ ਨੇ ਹਕੂਮਤ ਕੀਤੀ ਹੈ, ਉਸ ਤਰ੍ਹਾਂ ਨਹੀਂ, ਵੱਡੀ ਹਕੂਮਤ ਨਹੀਂ ਇਹਨਾਂ ਦੀ ਰਹੀ। ਲਿਖਣ ਵਾਲੇ ਲਿਖਦੇ ਨੇ ਕਿ ਇਹਨਾਂ ਦੀ ਕਿਸੇ ਇੱਕ ਇਲਾਕੇ 'ਚ, ਫਿਰ ਦੂਸਰੇ 'ਚ, ਫਿਰ ਤੀਸਰੇ 'ਚ, ਇਹ ਛੋਟੀਆਂ ਛੋਟੀਆਂ ਹਕੂਮਤਾਂ ਇਹਨਾਂ ਦੀਆਂ ਰਹੀਆਂ, ਵੱਡੀਆਂ ਹਕੂਮਤਾਂ ਨਹੀਂ ਰਹੀਆਂ। ਵੱਡੀ ਹਕੂਮਤ ਸਿਰਫ ਇਹ ਪਹਿਲੀ ਸੀ ਮਾਯੂਸ ਦੇ ਦੌਰ ਤੇ। ਤੇ ਕੁਝ ਕਹਿੰਦੇ ਨੇ ਕਿ ਵੋਨਸ ਤੇ ਮਾਯੂਸ ਇਹਨਾਂ ਦੋਨਾਂ ਦਾ ਨਾਂ ਹੀ ਤਰੀਖ 'ਚ ਮਿਲਦਾ ਹੈ। ਉਹ ਕਹਿੰਦੇ ਨੇ ਜੀ ਇਹੀ ਜਿਹੜੇ ਨੇ ਨਾ ਦੋ ਬਾਦਸ਼ਾਹ ਹੋਏ ਨੇ, ਉਸ ਤੋਂ ਬਾਅਦ ਖਤਮ ਹੋ ਗਈ ਹੈ ਇੰਡੋਸਾਈਸਿਸ ਜਿਹੜੀ ਸੀ ਇਹਨਾਂ ਦੀ ਹਕੂਮਤ। ਲੇਕਿਨ ਕੁਛ ਲਿਖਦੇ ਨੇ ਇਹਨਾਂ ਦੀ ਕੋਈ 150 ਸਾਲ ਹਕੂਮਤ ਰਹੀ ਹੈ। ਹੁਣ ਕਿਹੜੇ ਪਾਸੇ ਰਹੀ ਪੰਜਾਬ ਤੇ ਮੈਨੂੰ ਨਹੀਂ ਨਜ਼ਰ ਆਉਂਦੀ ਹੈ, ਮੈਨੂੰ ਕਿਤੋਂ ਨਹੀਂ ਲੱਭੀ, ਇਸ ਲਈ ਮੈਂ ਉਹਦਾ ਜ਼ਿਕਰ ਨਹੀਂ ਕਰਾਂਗਾ ਕਿੱਥੇ ਨੇ ਉਹ ਕਿੱਥੇ ਨਹੀਂ ਹੈ। ਸਾਨੂੰ ਉਹਦੇ ਨਾਲ ਕੀ, ਅਸੀਂ ਤਾਂ ਪੰਜਾਬ ਦੀ ਗੱਲ ਕਰ ਰਹੇ ਹਾਂ ਨਾ, ਅਸੀਂ ਪੰਜਾਬ ਦੇ ਬਾਰੇ 'ਚ ਗੱਲ ਕਰਾਂਗੇ। ਤੇ ਲਿਹਾਜ਼ਾ ਤੁਹਾਡੇ ਸਾਰਿਆਂ ਨਾਲ ਰਿਕੁਐਸਟ ਹੈ, ਚੈਨਲ ਨੂੰ ਸਬਸਕ੍ਰਾਈਬ ਕਰੋ, ਹਾਂਜੀ ਸ਼ੇਅਰ ਕਰੋ। ਸਾਡਾ ਆਪਣਾ ਪੰਜਾਬੀ ਚੈਨਲ ਹੈ, ਚੈਨਲ ਦਾ ਲਿੰਕ ਸ਼ੇਅਰ ਕਰੋ। ਅਗਰ ਕੋਈ ਗਲਤ ਗੱਲ ਕੀਤੀ ਹੈ ਉਹਦੀ ਸਲਾਹ ਕਰੋ, ਵੀਡੀਓ ਨੂੰ ਸ਼ੇਅਰ ਕਰੋ, ਸਬਸਕ੍ਰਾਈਬ ਕਰੋ, ਲਾਈਕ ਵੀ ਕਰ ਦਿਆ ਕਰੋ। ਆਪਣਾ ਖਿਆਲ ਰੱਖੋ। ਅਗਲੀ ਵੀਡੀਓ ਤੱਕ ਇਜਾਜ਼ਤ ਦਿਓ।